ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਸਪੈਸ਼ਲ ਪੁੱਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਪੁੱਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸਪੀਕਰ ਦੇ ਅਹੁਦੇ ਨੂੰ ਲੈ ਕੇ। ਭਾਰਤ ਦੇ ਵਿੱਚ ਜਿਹੜਾ ਲੋਕ ਸਭਾ ਦਾ ਸਪੀਕਰ ਆ ਉਹਦੇ ਨਾਲ ਤਰ੍ਹਾਂ ਦੇ ਸਮੇਂ-ਸਮੇਂ ਤੇ ਵਿਵਾਦ ਜੁੜਦੇ ਰਹੇ। ਤਾਜ਼ਾ ਜਿਹੜਾ ਮਾਮਲਾ ਉਹ ਜਿਹੜੇ ਨਵੇਂ ਲੋਕ ਸਭਾ ਦੇ ਸਪੀਕਰ ਬਣਾਏ ਗਏ ਨੇ ਓਮ ਬਿਰਲਾ, ਉਹ ਕਿਸ ਤਰੀਕੇ ਦੇ ਨਾਲ ਦੂਜਿਆਂ ਨੂੰ ਪੇਸ਼ ਆ ਰਹੇ ਨੇ। ਵਿਰੋਧੀ ਧਿਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਉਹਨਾਂ ਤੋਂ ਤਵੱਕੋਦਾਈ ਕੀਤੀ ਜਾ ਰਹੀ ਸੀ ਕਿ ਉਹ ਜਿਹੜਾ ਸੈਸ਼ਨ ਚਲਾਉਂਦੇ ਨੇ ਜਾਂ ਸੰਸਦ ਦਾ ਇਹ ਜਿਹੜਾ ਸਦਨ ਹੈ ਇਹਨੂੰ ਚਲਾਉਂਦੇ ਨੇ ਹੇਠਲੇ ਸਦਨ ਨੂੰ, ਤਾਂ ਉਹ ਬਹੁਤ ਵਾਰੀ ਬਾਇਸਡ ਹੋ ਜਾਂਦੇ ਨੇ, ਬਹੁਤ ਵਾਰੀ ਪੱਖਪਾਤੀ ਹੋ ਜਾਂਦੇ ਨੇ, ਵਿਤਕਰਾ ਕਰਦੇ ਨੇ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਜੁੜੇ 5 ਵਿਵਾਦ ਤੇ ਇਹਦੇ ਨਾਲ ਇੰਦਰਾ ਗਾਂਧੀ ਤੋਂ ਲੈ ਕੇ ਅਟਲ ਬਿਹਾਰੀ ਵਾਜਪਾਈ, ਉਸ ਤੋਂ ਬਾਅਦ ਮਨਮੋਹਨ ਸਿੰਘ, ਉਸ ਤੋਂ ਬਾਅਦ ਮੋਦੀ, ਇਹਨਾਂ ਦੇ ਸਾਰੇ ਦੇ ਕਾਰਜਕਾਲ ਦੇ ਵਿੱਚ ਲੋਕ ਸਭਾ ਸਪੀਕਰ ਜਿਨ੍ਹਾਂ ਦਾ ਕੰਮ ਬੜੇ ਇੱਕ ਸ਼ਾਨਦਾਰ ਤਰੀਕੇ ਦੇ ਨਾਲ ਕਹਿ ਲਓ ਜਾਂ ਬੜੇ ਸਲੀਕੇ ਦੇ ਤਰੀਕੇ ਦੇ ਨਾਲ ਸੈਸ਼ਨ ਨੂੰ ਚਲਾਉਣਾ ਹੁੰਦਾ। ਤੇ ਜੇ ਸਪੀਕਰ ਦੇ ਬਾਰੇ ਕਿਹਾ ਜਾਂਦਾ ਕਿ ਜਿਹੜੀ ਪੋਸਟ ਹੈ ਉਹ ਕਿਸੇ ਪਾਰਟੀ ਵਿਸ਼ੇਸ਼ ਦੀ ਨਹੀਂ, ਹਾਲਾਂਕਿ ਚੁਣਿਆ ਇਹ ਸੱਤਾਧਾਰੀਆਂ ਵੱਲੋਂ ਹੀ ਜਾਂਦਾ ਹੈ, ਪਰ ਇਹ ਜਿਹੜਾ ਅਹੁਦਾ ਹੈ ਉਹ ਭਾਲਦਾ ਕਿ ਤੁਹਾਡਾ ਜਿਗਰਾ ਐਡਾ ਕੁ ਵੱਡਾ ਹੋਵੇ ਕਿ ਤੁਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅਜਿਹੇ ਫੈਸਲੇ ਦਿਓ ਜਿਨ੍ਹਾਂ ਦੀ ਮਿਸਾਲ ਕਹੀ ਜਾਵੇ ਕਿ ਉਹ ਫੈਸਲਿਆਂ ਦੇ ਵਿੱਚ ਕਿਸੇ ਨਾਲ ਵੀ ਕੋਈ ਵਿਤਕਰਾ, ਕੋਈ ਭੇਦਭਾਵ, ਕੋਈ ਕਿਸੇ ਤਰ੍ਹਾਂ ਦਾ ਕਾਸਟ ਡਿਸਕ੍ਰਿਮੀਨੇਸ਼ਨ, ਕੋਈ ਕਿਸੇ ਤਰ੍ਹਾਂ ਦਾ ਖਿੱਤੇ ਦਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਇਆ। ਪਰ ਪਿਛਲੀਆਂ ਲੋਕ ਸਭਾਵਾਂ ਦੇ ਵਿੱਚੋਂ ਜਾਂ ਕੁਝ ਕੁ ਅਜਿਹੀਆਂ ਮਿਸਾਲਾਂ ਮਿਲਦੀਆਂ ਨੇ ਜਿੱਥੇ ਸਪੀਕਰ ਨਾ ਸਿਰਫ ਸੱਤਾਧਾਰੀਆਂ ਵੱਲ ਭੁਗਤਦੇ ਨੇ, ਸਗੋਂ ਵਿਰੋਧੀ ਧਿਰਾਂ ਦੀ ਆਵਾਜ਼ ਵੀ ਬੁਲੰਦ ਕਰਦੇ ਨੇ, ਤੇ ਜਿਹਦੇ ਨਾਲ ਉਹ ਆਪਣੀ ਪਾਰਟੀ ਦਾ ਪੱਖ ਤਾਂ ਪੂਰਦੇ ਹੀ ਨੇ, ਪਰ ਇੱਕ ਜਿਹੜੀ ਜ਼ਿੰਮੇਵਾਰੀ ਦੀ ਕੁਰਸੀ ਹੈ, ਇੱਕ ਜਿਹੜੀ ਬਰਾਬਰਤਾ ਵਾਲੀ ਕੁਰਸੀ ਆ, ਉਸ ਕੁਰਸੀ ਦੀ ਮਰਿਆਦਾ ਨੂੰ ਵੀ ਢਾਹ ਲਾਉਂਦੇ ਨੇ। ਆਪਾਂ ਗੱਲ ਕੀਤੀ ਹੈ ਇਹਨਾਂ ਦੀ ਜਿਹੜੇ ਹੁਣ ਦੇ ਸਪੀਕਰ ਸਾਹਿਬ ਨੇ, ਇਹ ਓਮ ਬਿਰਲਾ ਜਿਹੜੇ ਨੇ ਇਹ ਰਾਜ ਸਭਾ ਦੇ ਵਿੱਚ ਇੱਕ ਮਾਫ ਕਰਨਾ ਰਾਜਸਥਾਨ ਦੇ ਵਿੱਚ ਇੱਕ ਸੀਟ ਆਉਂਦੀ ਹੈ ਜਿਹੜੀ ਕਿ ਕੋਟਾ ਹੈ, ਉੱਥੋਂ ਇਹ ਤੀਜੀ ਵਾਰ ਜਿੱਤੇ ਨੇ ਐਜ਼ ਏ ਮੈਂਬਰ ਪਾਰਲੀਮੈਂਟ। ਤੇ ਉੱਥੋਂ ਮੈਂਬਰ ਪਾਰਲੀਮੈਂਟ ਜਦੋਂ ਇਹ ਤੀਜੀ ਵਾਰੀ ਬਣੇ ਤੇ ਉਹਨਾਂ ਨੂੰ ਸਪੀਕਰ ਦੀ ਕੁਰਸੀ ਤੇ ਬਿਠਾਇਆ ਗਿਆ। ਤਾਂ ਉਸ ਤੋਂ ਬਾਅਦ ਨਰਿੰਦਰ ਮੋਦੀ, ਲਾਲ ਕ੍ਰਿਸ਼ਨ ਦੇਵਰਾ ਦਿਆਲੂ TDP ਤੋਂ, ਸ੍ਰੀ ਰੰਗ ਅੱਪਾ ਚੱਪੂ ਬਾਰ ਨੇ ਤੇ ਹੋਰ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਚੰਗੇ ਹੋ, ਤੁਸੀਂ ਬੜੇ ਮਹਾਨ ਹੋ, ਕਸੀਦੇ ਪੜ੍ਹੇ ਉਹਨਾਂ ਦੇ। ਪਰ ਓਮ ਬਿਰਲਾ ਉਹਨਾਂ ਲੋਕਾਂ ਦੇ ਵਿੱਚ ਵੀ ਸ਼ੁਮਾਰ ਹੋ ਗਿਆ ਜਿਹੜੇ ਲਗਾਤਾਰ ਤੀਜੀ ਵਾਰ ਤਾਂ ਜਿੱਤੇ ਆ ਤੇ ਲਗਾਤਾਰ ਦੂਜੀ ਵਾਰੀ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਤੇ ਲਗਾਤਾਰ ਦੂਜੀ ਵਾਰੀ ਉਹ ਸਪੀਕਰ ਵੀ ਚੁਣੇ ਗਏ। ਇਸ ਤੋਂ ਪਹਿਲਾਂ MA ਅਯੰਗਰ, ਗੁਰਦਿਆਲ ਸਿੰਘ ਢਿੱਲੋਂ, ਬਲਰਾਮ ਜਾਖੜ, GMSC ਬਾਲਾ ਯੋਗੀ, ਇਹੀ ਹੈ ਜਿਨ੍ਹਾਂ ਨੂੰ ਦੂਜੀ ਵਾਰੀ ਸਪੀਕਰ ਬਣਨ ਦਾ ਮੌਕਾ ਮਿਲਿਆ। ਇਹਨਾਂ ਦੇ ਵਿੱਚੋਂ ਬਲਰਾਮ ਜਾਖੜ ਹੀ ਸਿਰਫ ਅਜਿਹੇ ਆ ਜਿਨ੍ਹਾਂ ਨੇ ਦੂਜੀ ਵਾਰੀ 5 ਸਾਲ ਦਾ ਜਿਹੜਾ ਕਾਰਜਕਾਲ ਆ ਉਹ ਪੂਰਾ ਕੀਤਾ। ਤੇ ਇਹਦੇ ਵਿੱਚ ਓਮ ਬਿਰਲਾ ਵੀ ਜਿਹੜੇ ਨੇ ਉਹ ਵੀ ਇੱਕ ਵਾਰੀ ਦਾ ਕਾਰਜਕਾਲ ਪੂਰਾ ਕਰ ਚੁੱਕੇ ਨੇ ਤੇ ਦੂਜੀ ਵਾਰੀ ਉਹ ਲਗਾਤਾਰ ਸਪੀਕਰ ਬਣੇ ਨੇ। ਓਮ ਬਿਰਲਾ ਜਦੋਂ ਰਾਹੁਲ ਗਾਂਧੀ ਗੱਲਬਾਤ ਕਰ ਰਹੇ ਸੀਗੇ ਉੱਥੇ ਐਮਰਜੈਂਸੀ ਦੇ ਬਾਰੇ, ਤਾਂ ਤਲਖ ਟਿੱਪਣੀਆਂ ਵੀ ਹੋਈਆਂ, ਬੜਾ ਕੁਛ ਹੋਇਆ ਹਾਊਸ ਦੇ ਵਿੱਚ। ਉਹਨਾਂ ਨੇ ਕਿਹਾ ਕਿ ਜਦੋਂ ਸਪੀਕਰ ਖੜਾ ਹੋ ਜਾਂਦਾ ਫਿਰ ਦੂਜੇ ਦਾ ਖੜਾ ਹੋਣ ਦਾ ਮਤਲਬ ਨਹੀਂ ਬਣਦਾ। ਮਤਲਬ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ, ਉਹ ਜਿਹੜੀ ਗੱਲ ਕਰਨੀ ਚਾਹ ਰਹੇ ਸੀ, ਉਹਦਾ ਪ੍ਰਭਾਵ ਇੱਕੋ ਜਾਂਦਾ ਹੈ ਕਿ ਮੈਂ ਕਿਉਂਕਿ ਇਸ ਸਦਨ ਦੇ ਵਿੱਚ ਸਭ ਤੋਂ ਉੱਚੀ ਕੁਰਸੀ 'ਤੇ ਬੈਠਾ, ਅਤੇ ਜੇਕਰ ਮੈਂ ਉੱਠ ਖੜਿਆ ਆਪਣੀ ਕੁਰਸੀ ਤੋਂ ਗੱਲ ਕਹਿੰਦਾ ਤਾਂ ਤੁਹਾਡਾ ਕੋਈ ਵਜ੍ਹਾ ਨਹੀਂ ਬਣਦੀ ਕਿ ਤੁਸੀਂ ਉੱਠ ਕੇ ਉੱਥੇ ਕਿੰਤੂ ਪ੍ਰੰਤੂ ਕਰੋ। ਤਾਂ ਇਹ ਐਰੋਗੈਂਸੀ, ਇਹ ਹੰਕਾਰ ਭਰਿਆ ਵਤੀਰਾ ਗਲਤ ਆ। ਸਪੀਕਰ ਦਾ ਕੰਮ ਦੂਜਿਆਂ ਦੇ ਉੱਤੇ ਡਿਕਟੇਟਰਸ਼ਿਪ ਕਰਨਾ ਨਹੀਂ ਹੁੰਦਾ, ਉਹਦਾ ਕੰਮ ਸੈਸ਼ਨ ਨੂੰ, ਹਾਊਸ ਨੂੰ ਚਲਾਉਣਾ ਹੁੰਦਾ, ਨਾ ਕਿ ਓਮ ਬਿਰਲਾ ਵਾਂਗੂ ਦੂਜਿਆਂ ਨੂੰ ਦਬਾਉਣਾ ਹੁੰਦਾ। ਖੈਰ, ਇਹ ਓਮ ਬਿਰਲਾ ਜਿਹੜੇ ਨੇ ਇਹਨਾਂ ਦੇ ਨਾਲ 5-6 ਵੱਡੇ ਅਜਿਹੇ ਵਿਵਾਦ ਜੁੜੇ ਆ, ਕਿਉਂਕਿ ਜਦੋਂ ਆਪਾਂ ਕਿਸੇ ਬੰਦੇ ਦੇ ਕੰਮਕਾਰ ਬਾਰੇ ਦੇਖਦੇ ਹਾਂ ਤਾਂ ਆਪਾਂ ਨੂੰ ਪਹਿਲਾਂ ਇਹ ਦੇਖਣਾ ਪੈਂਦਾ ਨਾ ਕਿ ਇਹਦੀ ਜਿਹੜੀ ਪਰਫਾਰਮੈਂਸ ਆ ਜਾਂ ਇਹਨੇ ਪਿੱਛੇ ਕਿਹੋ ਜਿਹਾ ਕੰਮ ਕੀਤਾ, ਰਿਕਾਰਡ ਚੈੱਕ ਕਰਨਾ ਪੈਂਦਾ। ਇਹਨੇ 100 ਤੋਂ ਜ਼ਿਆਦਾ ਲੋਕ ਸਭਾ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਸੀ, ਸਸਪੈਂਡ ਕਰ ਦਿੱਤਾ ਸੀ। ਬਰਖਾਸਤ ਚਲੋ ਹੋਰ ਸ਼ਬਦ ਹੋ ਜਾਊਗਾ, ਸਸਪੈਂਡ ਕਰ ਦਿੱਤਾ ਸੀ। ਕਦੋਂ? ਜਦੋਂ 17ਵੀਂ ਲੋਕ ਸਭਾ ਦਾ ਅਖੀਰਲਾ ਜਿਹੜਾ ਸਰਦੀਆਂ ਦਾ, ਸਿਆਲਾਂ ਦਾ, ਠੰਡ ਦਾ ਸੈਸ਼ਨ ਚੱਲ ਰਿਹਾ ਸੀਗਾ, 13 ਦਸੰਬਰ ਦੀ ਗੱਲ ਆ, ਜਦੋਂ ਉਹਨਾਂ ਨੇ 2 ਜਿਹੜੇ ਮੁਜ਼ਾਹਰਾਕਾਰੀ ਸੈਸ਼ਨ ਦੇ ਵਿੱਚ ਵੜ ਗਏ ਸੀਗੇ ਤੇ ਉਸ ਤੋਂ ਬਾਅਦ ਨਾਅਰੇਬਾਜ਼ੀ ਕਰਨ ਲੱਗੇ ਸੀਗੇ। ਤੇ ਉਹਨਾਂ ਨੇ ਇਸ ਤੋਂ ਬਾਅਦ ਜਿਹੜੀ ਵਿਰੋਧੀ ਧਿਰਾਂ ਉਹਨਾਂ ਨੇ ਇਸ ਮੰਗ ਤੇ ਅੜ ਗਈਆਂ ਸੀਗੀਆਂ ਕਿ ਸੰਸਦ ਦੀ ਸੁਰੱਖਿਆ ਦੇ ਵਿੱਚ ਹੋਈ ਇਸ ਅਣਗਹਿਲੀ ਦੇ ਮਾਮਲੇ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਬਿਆਨ ਦੇਣ ਤੇ ਚਰਚਾ ਹੋਵੇ। ਇਸ ਤੋਂ ਬਾਅਦ ਤਕਰੀਬਨ 150 ਜਿਹੜਾ ਮੈਂਬਰ ਪਾਰਲੀਮੈਂਟ ਹੈ ਇਸ ਬੰਦੇ ਨੇ ਸਸਪੈਂਡ ਕਰਤਾ ਸੀਗਾ। ਘੱਟੋ ਘੱਟ 100 ਸੰਸਦ ਜਿਹੜੇ ਲੋਕ ਸਭਾ ਸੀਗੇ ਉਹਦੀ ਓਮ ਬਿਰਲਾ ਲੋਕ ਸਭਾ ਦੇ ਸਪੀਕਰ ਹੋਇਆ ਕਰਦੇ ਸੀਗੇ। ਤੇ ਸੋ ਗੱਲ ਇਹਨੇ ਤੇ ਨਹੀਂ, ਟੋਟਲ ਰਾਜ ਸਭਾ ਦੇ ਵਿੱਚ ਵੀ ਕੁਝ ਸਸਪੈਂਡ ਹੋਏ ਸੀ, ਪਰ ਲੋਕ ਸਭਾ ਦੇ ਵਿੱਚੋਂ 100 ਤੋਂ ਜ਼ਿਆਦਾ ਹੋਏ ਸੀਗੇ। ਤੇ ਇਹਨਾਂ ਦੇ ਦਰਮਿਆਨ ਜਦੋਂ ਇਹਨਾਂ ਨੇ ਸਸਪੈਂਸ਼ਨ ਕੀਤੀ, ਭਾਰਤੀ ਨਿਆਂ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਬਿੱਲ, ਭਾਰਤੀ ਇੱਕ ਹੋਰ ਬਿੱਲ ਆ ਜਿਹੜਾ ਕਿ ਇਹਨਾਂ ਸੰਸਦਾਂ ਦੀ, ਮੈਂਬਰ ਪਾਰਲੀਮੈਂਟਾਂ ਦੀ ਗੈਰ ਹਾਜ਼ਰੀ ਦੇ ਵਿੱਚ
ਪਾਸ ਕੀਤੇ ਗਏ। ਦੂਜਾ ਜਿਹੜਾ ਮਾਮਲਾ ਹੈ, ਦੂਜਾ ਤੁਸੀਂ ਯਾਦ ਹੋਣਾ ਤੁਹਾਨੂੰ ਕਿ ਇੱਕ ਬੀਬੀ ਮੋਹ ਮੋਇਤਰਾ ਵਾਲਾ ਮਾਮਲਾ ਸਾਹਮਣੇ ਆਇਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਤੁਸੀਂ ਦੇਖੋ ਕਿ ਉਹਨੂੰ ਸਸਪੈਂਡ ਕਰ ਦਿੱਤਾ ਗਿਆ, ਉਹਨੂੰ ਬਰਖਾਸਤ ਕਰ ਦਿੱਤਾ ਗਿਆ ਬਾਅਦ ਦੇ ਵਿੱਚ, ਜਦ ਕਿ ਇਹੀ ਬੰਦੇ ਸਪੀਕਰ ਸੀਗੇ ਓਮ ਬਿਰਲਾ, ਤੇ ਇਹ ਰਮੇਸ਼ ਬਧੂੜੀ ਨੇ ਦਾਨਿਸ਼ ਅਲੀ ਨੂੰ ਗਾਲਾਂ ਤਾਂ ਕੱਢਤੀਆਂ ਸੀ ਉਹਨਾਂ ਦੇ ਮਜ਼ਹਬ ਨੂੰ ਨਾਂ ਲੈ ਕੇ, ਪਰ ਉਸ ਮਾਮਲੇ 'ਚ ਕੋਈ ਕਾਰਵਾਈ ਨਹੀਂ। ਸੋ ਇੱਥੋਂ ਪਤਾ ਲੱਗਦਾ ਕਿ ਇਹ ਨਾ ਸਿਰਫ ਪੱਖਪਾਤੀ ਨੇ, ਸਗੋਂ ਕਈ ਆਪਣੇ ਪਾਰਟੀ ਦੀਆਂ ਭਾਜਪਾਈਆਂ ਦੀਆਂ ਜਿਹੜੀਆਂ ਕਰਤੂਤਾਂ ਨੇ ਉਹਨਾਂ ਨੂੰ ਵੀ ਕੱਜਦੇ ਨੇ। ਖੈਰ, ਇਹ ਜਦੋਂ 13 ਅਪ੍ਰੈਲ 2019 ਦੀ ਗੱਲ ਹੈ, ਜਦੋਂ ਕਰਨਾਟਕ ਦੇ ਕਰੇਲੀ ਦੇ ਵਿੱਚ ਰਾਹੁਲ ਗਾਂਧੀ ਨੇ ਕਿਹਾ ਸੀਗਾ ਕਿ ਸਾਰੇ ਜਿਹੜੇ ਲੁਟੇਰੇ ਆ ਉਹਨਾਂ ਦਾ ਨਾਮ ਮੋਦੀ ਕਿਉਂ ਆ, ਜਿਹੜੇ ਮਤਲਬ ਭੱਜੇ ਨੇ ਦੇਸ਼ ਦੇ ਵਿੱਚੋਂ ਪੈਸੇ ਲੁੱਟ ਕੇ। ਤਾਂ ਉਸ ਮਾਮਲੇ ਦੇ ਵਿੱਚ 23 ਮਾਰਚ 2023 ਨੂੰ ਰਾਹੁਲ ਗਾਂਧੀ ਨੂੰ ਦੋਸ਼ੀ ਮੰਨਦਿਆਂ 2 ਸਾਲ ਦੀ ਸਜ਼ਾ ਹੋਈ ਸੀਗੀ। ਫਿਰ ਉਹਨਾਂ ਨੇ ਜਦੋਂ ਅਪੀਲ ਕਰਨੀ ਸੀ ਹਾਲੇ ਤਾਂ, ਪਰ ਇਹਨਾਂ ਨੇ ਕਿਹਾ ਕਿ ਨਹੀਂ ਹੁਣ ਸਜ਼ਾ ਹੋ ਗਈ ਤੇ ਹੁਣ ਚੱਕੋ ਬਰਖਾਸਤ। ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਚਲੋ ਅਪੀਲ ਹੋ ਗਈ ਤਾਂ ਗੱਲ ਆਏਗੀ ਕਰਤੀ, ਮਤਲਬ ਮੌਕਾ ਵੀ ਨਹੀਂ ਦਿੱਤਾ। ਤੀਜਾ ਜਿਹੜਾ ਹੈ ਕਿ ਡਿਪਟੀ ਸਪੀਕਰ ਨਹੀਂ ਬਣਾਇਆ। ਡਿਪਟੀ ਸਪੀਕਰ ਬਣਾਉਣਾ ਹੁੰਦਾ ਜਿਹੜੀਆਂ ਕਿ ਇੱਕ ਤਾਂ ਸੱਤਾਧਾਰੀਆਂ ਦਾ ਹੋ ਗਿਆ ਸਪੀਕਰ, ਪਰ ਵਿਰੋਧੀ ਧਿਰਾਂ ਦਾ ਹੁੰਦਾ ਡਿਪਟੀ ਸਪੀਕਰ। 17ਵੀਂ ਲੋਕ ਸਭਾ ਇਸ ਓਮ ਬਿਰਲਾ ਜੀ ਨੇ 5 ਸਾਲ ਬਿਨਾਂ ਡਿਪਟੀ ਸਪੀਕਰ ਦੇ ਬਣਾਈ ਹੈ। ਸੋ ਇਹ ਦੇਖੋ ਤੁਸੀਂ ਆਪਣੇ ਆਪ ਦੇ ਵਿੱਚ ਹੀ ਇੱਕ ਹਿਸਟਰੀ ਹੈ। ਜਦੋਂ ਮਤਲਬ 300 ਵੱਧ ਤੋਂ ਸੀਟਾਂ ਲੈ ਕੇ ਆਈ ਸੀ ਭਾਰਤੀ ਜਨਤਾ ਪਾਰਟੀ ਸੱਤਾ ਦੇ ਵਿੱਚ, ਤੇ ਇਹਨਾਂ ਨੇ ਜ਼ਰੂਰਤ ਹੀ ਨਹੀਂ ਸਮਝੀ ਕਿ ਹੁਣ ਸਪੀਕਰ ਜਿਹੜਾ ਉਹ ਡਿਪਟੀ ਸਪੀਕਰ ਜਿਹੜਾ ਉਹ ਬਣਾ ਲਿਆ ਜਾਵੇ। ਸੋ ਇਸ ਤੋਂ ਬਾਅਦ ਇੱਕ ਸਮਾਗਮ ਦੇ ਵਿੱਚ 2019 ਦੇ ਵਿੱਚ ਜਦੋਂ ਨਵੇਂ ਚੁਣੇ ਗਏ ਸੀਗੇ, ਉਦੋਂ ਕੋਟਾ ਦੇ ਵਿੱਚ ਇੱਕ ਨਾ ਅਖਿਲ ਭਾਰਤੀ ਬ੍ਰਾਹਮਣ ਸਭਾ ਦੇ ਵਿੱਚ ਸ਼ਾਮਲ ਹੋਣ ਚਲੇ ਗਏ ਸੀਗੇ। ਚਲੋ ਐਜ਼ ਏ ਇੰਡੀਵਿਜੂਅਲ ਕਿਸੇ ਸਭਾ ਦੇ ਵਿੱਚ ਜਾਣ ਜਾਂ ਕਿਸੇ ਭਾਈਚਾਰੇ ਦੀ ਗੱਲਬਾਤ ਕਰਨ ਉਹ ਗਲਤ ਨਹੀਂ ਹੈ, ਪਰ ਫਿਰ ਵੀ ਉੱਥੇ ਕਹਿੰਦੇ ਕਿ ਜਿਹੜਾ ਬ੍ਰਾਹਮਣ ਆ ਉਹ ਸਮਾਜ ਦਾ ਸਭ ਤੋਂ ਉੱਚ ਕੋਟੀ ਦਾ ਉਹਦੇ ਤੇ ਅਹੁਦਾ ਤੇ ਉਹ ਸਭ ਤੋਂ ਸ਼੍ਰੇਸ਼ਠ ਹੈ। ਮਤਲਬ ਲੋਕਾਂ ਨੇ ਇਹ ਕਿਹਾ ਕਿ ਤੁਸੀਂ ਜਿਹੜੇ ਲੋਕ ਸੰਜੀਦਾ ਨੇ, ਜਿਹੜੇ ਜਾਣਦੇ ਨੇ ਕਿ ਉਹ ਸਪੀਕਰ ਨੇ, ਉਹ ਕਹਿੰਦੇ ਕਿ ਤੁਹਾਨੂੰ ਜਾਤ ਤੇ ਜਨਮ ਦੇ ਆਧਾਰ ਤੇ, ਖਿੱਤੇ ਦੇ ਆਧਾਰ ਤੇ ਕਿਸੇ ਨੂੰ ਕੋਈ ਮੈਰਿਟ ਨਹੀਂ ਬਣਾਉਣੀ ਚਾਹੀਦੀ, ਕਿਸੇ ਦੇ ਬਾਰੇ ਕੋਈ ਕਹਿਣਾ ਨਹੀਂ ਚਾਹੀਦਾ ਕਿ ਇਹ ਸ੍ਰੇਸ਼ਟ ਹੈ, ਇਹ ਨਹੀਂ, ਇਹ ਸਰਵਉੱਚ ਹੈ ਜਾਂ ਇਹ ਕੋਈ ਕੌਣ ਹੈ। ਉਹ ਕਹਿੰਦੇ ਕਿ ਜਿਹੜੀ ਮੈਰਿਟ ਆ ਉਹ ਜਿਹੜੀ ਆ ਉਹ ਇਸ ਆਧਾਰ ਤੇ ਹੋਣੀ ਚਾਹੀਦੀ ਕਿ ਉਹਦੇ ਕੰਮ ਕਿਹੋ ਜਿਹੇ ਨੇ। ਪਰ ਫਿਰ ਵੀ ਉਹ ਕਹਿੰਦੇ ਕਿ ਲੋਕਾਂ ਨੇ, ਖਾਸ ਕਰਕੇ ਕਾਂਗਰਸ ਨੇ ਇਹਦੇ ਬਿਆਨ ਦੀ ਨਿੰਦਿਆ ਕੀਤੀ ਸੀ। ਕਾਂਗਰਸ ਨੇ ਕਿਹਾ ਸੀਗਾ ਕਿ ਗਲਤ ਮਾਨਸਿਕਤਾ ਦਾ ਇਹ ਨਤੀਜਾ। ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਸੰਸਦ ਦੇ ਵਿੱਚੋਂ ਜਾਂ ਭਾਸ਼ਾ ਦੇ ਵਿੱਚੋਂ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਜਾਂ ਉਚੱਕ ਕੇ ਗੁੰਡਿਆਂ ਦੀ ਸਰਕਾਰ, ਦੋਹਰਾ ਚਰਿੱਤਰ, ਜੁਮਲਾ ਜੀਵੀ, ਇਹ ਸਾਰੇ ਚੋਰ ਮਸੇਰੇ ਭਾਈ, ਚੌਕੜੀ, ਤੜੀ ਪਾਰ, ਤਲਵੇ ਚੱਟਣਾ, ਤਾਨਾਸ਼ਾਹ, ਦਾਦਾਗਿਰੀ, ਇਹ ਸ਼ਬਦ ਕਹਿੰਦੇ ਹਟਾਏ ਜਾਣਗੇ ਹੁਣ, ਇਹ ਹਿੱਸਾ ਨਹੀਂ ਹੋਣਗੇ। ਮਤਲਬ 5-6 ਅਜਿਹੇ ਇਹਨਾਂ ਨੇ ਵਿਵਾਦ ਪੈਦਾ ਕੀਤੇ ਜਿਨ੍ਹਾਂ ਤੋਂ ਬਾਅਦ ਇਹ ਲੱਗਿਆ ਕਿ ਓਮ ਬਿਰਲਾ ਜੀ ਜਿਹੜੇ ਨੇ ਉਹ ਨਾ ਸਿਰਫ ਸਪੀਕਰ ਨੇ, ਸਗੋਂ ਉਹ ਭਾਰਤੀ ਜਨਤਾ ਪਾਰਟੀ ਦੇ ਇੱਕ ਮੈਂਬਰ ਪਾਰਲੀਮੈਂਟ ਵਜੋਂ ਵੀ ਜਿਹੜੇ ਨੇ ਉਹ ਵਿਚਰਦੇ ਨੇ। ਖੈਰ, ਇਹ ਕੋਈ ਪਹਿਲਾਂ ਨਹੀਂ ਹੈ, ਇਸ ਤੋਂ ਪਹਿਲਾਂ ਇੱਕ ਬੀਬੀ ਹੁੰਦੇ ਸੀ ਸਪੀਕਰ। ਉਹਨਾਂ ਨੇ ਕੰਮ ਕੀ ਕੀਤਾ? ਸਪੀਕਰ ਦਾ ਕੰਮ ਇਹ ਥੋੜ੍ਹਾ ਹੁੰਦਾ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਸਪੀਚ ਦੇ ਕੇ ਹਟਣ ਤੇ ਉਹ ਮੇਜ਼ ਨੂੰ ਥੱਪ ਪਾਉਣ ਲੱਗ ਪੈਣ, ਮੇਜ਼ ਦੇ ਉੱਤੇ ਹੱਥ ਠੋਕ ਕੇ ਉਹਦਾ ਸਵਾਗਤ ਕਰਨ ਲੱਗ ਪੈਣ। ਇੱਕ ਬੀਬੀ ਜਿਹੜੇ ਲੋਕ ਸਭਾ ਸਪੀਕਰ ਸੀਗੇ, ਮੀਰਾ ਕੁਮਾਰੀ, 15ਵੀਂ ਲੋਕ ਸਭਾ ਸਪੀਕਰ ਹੋਇਆ ਕਰਦੇ ਸੀਗੇ, ਤੇ ਉਹਨਾਂ ਨੇ ਬਸ ਉਹਨਾਂ ਦੇ ਲਗਭਗ ਹਰ ਜਿਹੜਾ ਸੈਸ਼ਨ ਉਹ ਸਾਦੇ ਸੀਗੇ ਜਾਂ ਬਿਠਾਉਂਦੇ ਸੀਗੇ, ਉਹਦੇ ਵਿੱਚ ਵੀ ਉਹਨਾਂ ਦਾ ਕੋਈ ਬਾਹਲਾ ਵਧੀਆ ਨਹੀਂ ਹੁੰਦਾ ਸੀਗਾ, ਉਹਨਾਂ ਦੇ ਬਾਰੇ ਵੀ ਪੱਖਪਾਤ ਕਿਹਾ ਜਾਂਦਾ ਸੀਗਾ। ਤੇ ਉਸ ਤੋਂ ਬਾਅਦ 16ਵੀਂ ਲੋਕ ਸਭਾ ਦੇ ਵਿੱਚ ਬੀਜੇਪੀ ਦੇ ਬਣੇ ਸੁਮਿਤਰਾ ਮਹਾਜਨ, ਇਹਨਾਂ ਦੇ ਬਾਰੇ ਵੀ ਕਿਹਾ ਜਾਂਦਾ ਕਿ ਇਹ ਦੂਜੀ ਔਰਤ ਸੀਗੇ ਜਿਹੜੇ ਬਣੇ ਸੀਗੇ। ਸੁਮਿਤਰਾ ਮਹਾਜਨ ਕਈ ਮਾਮਲਿਆਂ 'ਚ ਸੱਤਾਧਾਰੀਆਂ ਦਾ ਖੁੱਲ੍ਹੇ ਤੌਰ ਤੇ ਉੱਤੇ ਸਮਰਥਨ ਕਰਦੇ ਸੀਗੇ। ਉਹਨਾਂ ਨੇ ਕਿਹਾ, ਇੱਕ ਵਿਵਾਦਤ ਟਿੱਪਣੀ ਵੀ ਕੀਤੀ ਸੀ, ਪਰ ਨਾਲ ਹੀ ਉਹ ਜਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਸ਼ਣ ਦਿੰਦੇ ਸੀ ਤਾਂ ਉਹ ਮੇਜ਼ ਨੂੰ ਥੱਪ ਪਾਉਣ ਲੱਗ ਪੈਂਦੇ ਸੀ, ਜਿਹੜਾ ਕਿ ਸੰਸਦੀ ਮਰਿਆਦਾ ਦੇ ਮੁਤਾਬਕ ਠੀਕ ਨਹੀਂ ਹੈ। ਇਸੇ ਤਰ੍ਹਾਂ ਇੰਦਰਾ ਗਾਂਧੀ ਦੇ ਬਾਰੇ ਆਪਾਂ ਜਾਣਦੇ ਹੀ ਹਾਂ। ਇੰਦਰਾ ਗਾਂਧੀ ਦਾ ਜਿਹੜਾ ਰਵੱਈਆ ਸੀਗਾ ਉਹ ਬੜਾ ਹੰਕਾਰੀ ਰਵੱਈਆ ਹੁੰਦਾ ਸੀਗਾ ਦੂਜਿਆਂ ਨੂੰ ਲੈ ਕੇ। ਸੋ ਉਹਨਾਂ ਨੇ ਇੱਕ ਸਪੀਕਰ ਸੀਗਾ ਤੇ ਸਪੀਕਰ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਉਹ ਕਾਂਗਰਸ ਦਾ ਹੀ ਸੀਗਾ ਸਪੀਕਰ। ਜਦੋਂ ਸਪੀਕਰ ਨੇ ਗੱਲ ਨਾ ਮੰਨੀ ਤੇ ਨੀਲਮ ਸੰਜੀਵ ਰੈਡੀ ਸੀਗਾ, ਉਹਨਾਂ ਨੇ ਬਾਅਦ ਦੇ ਵਿੱਚ ਰਾਸ਼ਟਰਪਤੀ ਦੀ ਚੋਣ ਲੜੀ। ਇੰਦਰਾ ਗਾਂਧੀ ਨੇ, ਹਾਲਾਂਕਿ ਕਾਂਗਰਸ ਉਹਨਾਂ ਦਾ ਸਮਰਥਨ ਕਰ ਰਹੀ ਸੀਗੀ, ਪਰ 1967 ਤੋਂ ਬਾਅਦ ਦੀ ਇਹ ਗੱਲ ਆ। 26 ਮਾਰਚ 1977 ਨੂੰ ਉਹ 6ਵੇਂ ਸਪੀਕਰ ਦੇ ਰੂਪ ਦੇ ਵਿੱਚ ਚੁਣੇ ਗਏ ਸੀਗੇ, ਤੇ ਬਾਅਦ ਦੇ ਵਿੱਚ ਦੂਜੀ ਵਾਰੀ ਉਹ ਸਿਰਫ 3 ਮਹੀਨੇ ਤੇ 17 ਦਿਨ ਹੀ ਸਪੀਕਰ ਰਹੇ ਸੀਗੇ। ਤੇ ਉਦੋਂ ਉਹਨਾਂ ਨੇ ਜਿਹੜਾ ਬਹਿਸ ਸਭ ਤੋਂ ਘੱਟ ਟਾਈਮ ਤੱਕ ਸਪੀਕਰ ਰਹਿਣ ਦਾ ਜਿਹੜਾ ਰਿਕਾਰਡ ਆ ਉਹ ਵੀ ਉਹਨਾਂ ਦੇ ਨਾਮ ਹੈ।
ਕਾਂਗਰਸ ਸਪੋਰਟ ਕਰ ਰਹੀ ਸੀ ਸੰਜੀਵ ਰੈਡੀ ਨੂੰ। ਸੰਜੀਵ ਰੈਡੀ ਬੜੇ ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਬੜੇ ਤਵਾਜ਼ਨ ਦੇ ਨਾਲ ਸੈਸ਼ਨ ਨੂੰ ਚਲਾਉਂਦੇ ਸੀ। ਕਈ ਮਾਮਲਿਆਂ 'ਚ ਉਹਨਾਂ ਨੇ ਸਰਕਾਰ ਨੂੰ ਟੋਕ ਵੀ ਦਿੱਤਾ ਸੀਗਾ। ਜਦੋਂ ਉਹ ਲੜਨ ਲੱਗੇ ਰਾਸ਼ਟਰਪਤੀ ਦੀ ਚੋਣ ਤਾਂ ਇੰਦਰਾ ਗਾਂਧੀ ਨੇ ਉਹਦਾ ਸਪੋਰਟ ਨਹੀਂ ਕੀਤੀ, ਬਾਵਜੂਦ ਇਸ ਦੇ ਕਿ ਕਾਂਗਰਸ ਕਰ ਰਹੀ ਸੀ, ਪਰ ਇੰਦਰਾ ਗਾਂਧੀ ਨੇ ਸਪੋਰਟ ਨਹੀਂ ਕੀਤੀ ਤੇ ਨੀਲਮ ਜਿਹੜੇ ਸੰਜੀਵ ਰੈਡੀ ਆ ਉਹ ਹਾਰ ਗਏ ਉਹ ਚੋਣ ਤੇ ਉਹਨਾਂ ਦੀ ਥਾਂ ਤੇ BV ਗਿਰੀ ਰਾਸ਼ਟਰਪਤੀ ਬਣ ਗਏ। ਸੋ ਇੱਥੋਂ ਦੱਸਿਆ ਜਾਂਦਾ ਕਿ ਇੰਦਰਾ ਗਾਂਧੀ ਦੀ ਕਾਂਗਰਸ ਦੇ ਵਿੱਚ ਫਿਰ ਹੋਰ ਜ਼ਿਆਦਾ ਪਕੜ ਹੁੰਦੀ ਗਈ। ਇਹ 75-76 ਦੀਆਂ ਗੱਲਾਂ ਨੇ। ਖੈਰ ਇਸ ਤੋਂ ਇਲਾਵਾ ਇੱਕ ਵਾਰੀ ਜਿਹੜੇ ਵਾਜਪਾਈ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ ਜਦੋਂ ਮਸਲਾ ਸੋਮਨਾਥ ਚੈਟਰਜੀ ਦਾ ਆ ਗਿਆ ਕਿ ਸੋਮਨਾਥ ਚੈਟਰਜੀ ਉੱਤੇ ਦੋਸ਼ ਲੱਗਿਆ ਕਿ ਬਈ ਇਹ ਬੜਾ ਪੱਖਪਾਤ ਕਰਦਾ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਮਤਲਬ ਨਾਰਾਜ਼ ਸੀਗੇ MP ਉਹਨਾਂ ਦੇ ਨਾਲ ਬਹੁਤ ਜ਼ਿਆਦਾ, ਤੇ ਉਹ ਨਾਰਾਜ਼ MPਆਂ ਨੇ ਕਿਹਾ ਕਿ ਇਹਨਾਂ ਨੂੰ ਹਟਾ ਦੇਣਾ ਚਾਹੀਦਾ। ਸੋਮਨਾਥ ਚੈਟਰਜੀ ਨੇ ਵਾਜਪਾਈ ਨੂੰ ਫੋਨ ਕੀਤਾ ਕਿ ਦੱਸੋ ਤੁਸੀਂ ਜੇ ਕਹਿਣੇ ਆ ਤਾਂ ਮੈਂ ਹਟ ਜਾਣਾ। ਤੁਸੀਂ ਵੀ ਉਸ ਚਿੱਠੀ ਦੇ ਉੱਤੇ ਆਪਣੇ ਦਸਤਖਤ ਕੀਤੇ ਜਿਹੜੀ ਮੈਨੂੰ ਹਟਾਉਣ ਖਾਤਰ ਆ ਜਾਂ ਮੇਰੇ 'ਚ ਭਰੋਸੇ 'ਚ ਨਹੀਂ ਹੈ। ਤਾਂ ਵਾਜਪਾਈ ਕਹਿੰਦੇ ਕਿ ਦੇਖੋ ਇਹ ਗੱਲ ਹੈ ਕਾਮਰੇਡ ਸਾਹਿਬ, ਮੈਂ ਤਾਂ ਚਲੋ ਪਾਰਟੀ ਦੇ ਕਰਕੇ ਮੈਨੂੰ ਸਾਈਨ ਕਰਨੇ ਪਏ, ਪਰ ਤੁਸੀਂ ਕੋਈ ਨਾ ਆਪਣਾ ਕੰਮਕਾਰ ਕਰਦੇ ਰਹੋ ਤੇ ਤੁਸੀਂ ਚਲਾਓ ਸੈਸ਼ਨ ਨੂੰ। ਸੋ ਤੁਸੀਂ ਦੇਖੋ ਕਿ ਸੋਮਨਾਥ ਚੈਟਰਜੀ ਤੋਂ ਸੰਜੀਵ ਰੈਡੀ ਤੋਂ ਲੈ ਕੇ ਸੁਮਿਤਰਾ ਮਹਾਜਨ ਜਾਂ ਮੀਰਾ ਕੁਮਾਰ ਜਾਂ ਉਸ ਤੋਂ ਬਾਅਦ ਇਹ ਜਿਹੜੇ ਓਮ ਬਿਰਲਾ ਨੇ, ਕਿਹੜਾ ਉਹ ਸਪੀਕਰ ਹੈ ਜਿਹੜਾ ਵਿਵਾਦ ਤੋਂ ਬਚ ਸਕਿਆ? ਕਿਹੜਾ ਉਹ ਸਪੀਕਰ ਹੈ ਜਿਹੜਾ ਸਰਕਾਰੀ ਪੱਖਪਾਤ ਦੇ ਦੋਸ਼ਾਂ ਤੋਂ ਬਚ ਸਕਿਆ? ਤੇ ਆਪਾਂ ਉਸ ਗੱਲ ਦੇ ਉੱਤੇ ਫਿਰ ਕਾਇਮ ਹੈ ਕਿ ਜਿਹੜਾ ਸਪੀਕਰ ਪੱਖਪਾਤੀ ਹੈ, ਜਿਹੜਾ ਸਪੀਕਰ ਸੱਤਾਧਾਰੀਆਂ ਨੂੰ ਟਾਈਮ ਜ਼ਿਆਦਾ ਦਿੰਦਾ, ਜਿਹੜਾ ਸਪੀਕਰ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ, ਉਹ ਸਪੀਕਰ ਤੋਂ ਇਹ ਤਵੱਕੋਂ ਰੱਖਣੀ, ਇਹ ਉਮੀਦ ਰੱਖਣੀ ਕਿ ਉਹ ਲੋਕਾਂ ਦੀ ਗੱਲ ਕਰਨ ਦੇਊਗਾ, ਉਹ ਲੋਕਾਂ ਦੇ ਨੁਮਾਇੰਦਿਆਂ ਨੂੰ ਬੋਲਣ ਦੇਊਗਾ ਜਾਂ ਲੋਕਾਂ ਦੇ ਮੁਤਾਬਕ ਜਾਂ ਡੈਮੋਕ੍ਰੈਟਿਕ ਸਟਰਕਚਰ ਦੇ ਮੁਤਾਬਕ ਉਹ ਸੈਸ਼ਨ ਨੂੰ ਚਲਾਊਗਾ, ਤਾਂ ਇਹ ਤਵੱਕੋਂ ਬਿਲਕੁਲ ਗਲਤ ਹੈ। ਸੋ ਸੱਤਾਧਾਰੀਆਂ ਨੂੰ ਵੀ ਚਾਹੀਦਾ ਕਿ ਉਹ ਸਪੀਕਰ ਤੋਂ ਇੱਕ ਕਲਰਕ ਵਾਲਾ ਕੰਮ ਨਾ ਲੈਣ, ਇੱਕ ਹਾਊਸ ਦੇ ਸਪੀਕਰ ਵਾਲੇ ਕੰਮ ਲੈਣ, ਤਾਂ ਇਹਦੇ ਨਤੀਜੇ ਬਿਹਤਰ ਮਿਲ ਸਕਦੇ ਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।